ਸੱਜਣੋ, ਮੈਂ ਆ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ। ਅੱਜ ਤੁਹਾਡੇ ਲਈ ਇੱਕ ਵੱਡੀ ਖਬਰ ਲੈ ਕੇ ਆ ਰਿਹਾ ਮੈਂ, ਔਰ ਇਹ ਵੱਡੀ ਖਬਰ ਪੂਰੀ ਦੁਨੀਆ ਦੇ ਪੰਜਾਬੀਆਂ ਲਈ ਇੱਕ ਵੱਡਾ ਦਿਨ ਆ, ਵੱਡੀ ਖਬਰ ਆ। ਔਰ ਉਹ ਖਬਰ ਕੀ ਆ ਉਹ ਸੁਣ ਲਓ ਤੁਸੀਂ। ਇੱਕ ਤੇ ਕਰਤਾਰਪੁਰ ਕੋਰੀਡੋਰ ਖੁੱਲਣ ਜਾ ਹੀ ਰਿਹਾ, ਉਹਦਾ ਟਾਈਮ ਵੀ ਆ ਗਿਆ, ਉਹਦਾ ਵੇਲਾ ਵੀ ਨੇੜੇ ਆ ਗਿਆ। ਪਰ ਉਹਦੇ ਨਾਲ ਇੱਕ ਵੱਡੀ ਖਬਰ ਇਹ ਆਈ ਆ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ। ਵਜ਼ੀਰ ਆਜ਼ਮ ਪਾਕਿਸਤਾਨ ਇਮਰਾਨ ਖਾਨ ਨੇ ਐਲਾਨ ਕੀਤਾ, ਔਰ ਇਹ ਤਾਰੀਖੀ ਐਲਾਨ ਆ, ਉਹਨਾਂ ਦਾ ਹਿਸਟੋਰੀਕਲ ਐਲਾਨ ਆ, ਔਰ ਇਹ ਬਹੁਤ ਵੱਡਾ ਫੈਸਲਾ ਕਿ ਜਿਹੜਾ ਕਰਤਾਰਪੁਰ ਕੋਰੀਡੋਰ ਤੇ ਯਾਤਰੀਆਂ ਨੇ ਆਉਣਾ ਸੀ, ਇੰਡੀਆ ਤੋਂ ਆਉਣਾ ਸੀ ਸਿੱਖਾਂ ਨੇ, ਉਹਨਾਂ ਲਈ ਪਾਸਪੋਰਟ ਦੀ ਸ਼ਰਤ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ ਆ। ਇੱਕ ਵਾਰੀ ਫਿਰ ਸੁਣ ਲਓ ਕਿ ਇੰਡੀਆ ਤੋਂ ਆਉਣ ਵਾਲੇ ਸਿੱਖ ਯਾਤਰੀਆਂ ਲਈ ਕਰਤਾਰਪੁਰ ਕੋਰੀਡੋਰ ਰਾਹੀਂ ਦਰਬਾਰ ਸਾਹਿਬ ਆਉਣ ਵਾਲਿਆਂ ਲਈ, ਕਰਤਾਰਪੁਰ ਆਉਣ ਵਾਲਿਆਂ ਲਈ ਪਾਸਪੋਰਟ ਦੀ ਸ਼ਰਤ ਹਕੂਮਤ ਪਾਕਿਸਤਾਨ ਨੇ ਖਤਮ ਕਰ ਦਿੱਤੀ ਆ। ਹੁਣ ਪਾਸਪੋਰਟ ਤੋਂ ਬਗੈਰ ਵੀ ਜਿਹੜੇ ਯਾਤਰੀ ਆ ਉਹ ਆ ਸਕਣਗੇ, ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆ ਸਕਣਗੇ। ਔਰ ਸਿਰਫ ਉਹਨਾਂ ਲਈ ਜਿਹੜਾ ਸ਼ਨਾਖਤੀ ਕਾਰਡ ਆ, ਜਿਹੜਾ ਵੈਲਿਡ ਸ਼ਨਾਖਤੀ ਕਾਰਡ ਆ, ਜਿਹੜਾ ਹਿੰਦੁਸਤਾਨ ਦਾ ਸ਼ਨਾਖਤੀ ਕਾਰਡ ਹੋਏਗਾ ਔਰ ਤਸਦੀਕਸ਼ੁਦਾ ਹੋਏਗਾ, ਉਹਦੇ ਉੱਤੇ ਸਿੱਖ ਯਾਤਰੀ ਉਹ ਦਿਖਾ ਕੇ ਪਾਕਿਸਤਾਨ ਦੇ ਵਿੱਚ ਇੰਟਰ ਹੋ ਸਕਣਗੇ, ਕਰਤਾਰਪੁਰ ਕੋਰੀਡੋਰ 'ਚ ਇੰਟਰ ਹੋ ਸਕਣਗੇ ਤੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਕਿਉਂਕਿ ਪਾਸਪੋਰਟ ਹਰ ਕਿਸੇ ਕੋਲ ਨਹੀਂ ਹੁੰਦਾ ਤੇ ਕਰੋੜਾਂ ਸਿੱਖ ਜਿਹੜੇ ਇੰਡੀਆ ਦੇ ਰਹਿਣ ਵਾਲੇ ਆ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਐਸੇ ਸੀ, ਇੱਕ ਵੱਡੀ ਤਾਦਾਦ ਐਸੀ ਸੀ ਜਿਨ੍ਹਾਂ ਦੇ ਕੋਲ ਪਾਸਪੋਰਟ ਹੈ ਨਹੀਂ ਸੀ, ਤੇ ਉਹ ਵੱਡੀ ਗਿਣਤੀ ਜਿਹੜੀ ਸੀ ਉਹ ਪਾਸਪੋਰਟ ਤੋਂ ਬਗੈਰ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੀ। ਇੱਕ ਬਹੁਤ ਵੱਡਾ ਫੈਸਲਾ ਕੀਤਾ ਪਾਕਿਸਤਾਨ ਨੇ ਕਿ ਉਹ ਬਗੈਰ ਪਾਸਪੋਰਟ ਤੋਂ ਵੀ ਪਾਕਿਸਤਾਨ 'ਚ ਇੰਟਰ ਹੋ ਸਕਣਗੇ। ਸਿਰਫ ਇਹੀ ਨਹੀਂ, ਅੱਜ ਦਾ ਦਿਨ ਕਈ ਖੁਸ਼ਖਬਰੀਆਂ ਲੈ ਕੇ ਆਇਆ ਸਿੱਖਾਂ ਲਈ। ਦੂਜੀ ਖਬਰ ਇਹ ਆ, ਵੱਡੀ ਖਬਰ ਆ ਉਹ ਵੀ, ਕਿ ਜਿਹੜੀ 10 ਦਿਨ ਪਹਿਲੇ ਸ਼ਰਤ ਸੀ ਕਿ ਇੰਡੀਆ ਵੱਲੋਂ ਲਿਸਟ ਦਿੱਤੀ ਜਾਏਗੀ ਕਿਹੜੇ ਕਿਹੜੇ ਲੋਕ ਆਣੇ ਆ, 5000 ਬੰਦਾ ਜਿਹੜਾ ਆਉਣਾ ਹੁੰਦਾ ਸੀ ਉਹਦੀ 10 ਦਿਨ ਪਹਿਲੇ ਲਿਸਟ ਦੇਣੀ ਹੁੰਦੀ ਸੀ, ਉਹ ਵੀ ਸ਼ਰਤ ਖਤਮ ਕਰ ਦਿੱਤੀ ਗਈ ਆ। ਕਿਉਂਕਿ ਉਹ ਵੀ ਵੱਡਾ ਮਸਲਾ ਸੀ ਔਰ ਲੋਕਾਂ ਨੇ ਪਹਿਲੇ ਆ ਕੇ ਆਪਣੀ ਉੱਥੇ ਲਿਖਾਈ ਕਰਾਣੀ ਸੀ, ਦੱਸਣਾ ਸੀ ਔਰ ਲਿਖਾਉਣਾ ਪੈਣਾ ਸੀ, ਉਹਨਾਂ ਨੂੰ ਦੱਸਣਾ ਪੈਣਾ ਸੀ ਕਿ ਅਸੀਂ ਜਾਣਾ ਵਾ, ਔਰ 10 ਦਿਨ ਬਾਅਦ ਉਹਨਾਂ ਨੂੰ ਉਸੇ ਟਾਈਮ ਆਉਣਾ ਪੈਣਾ ਸੀ। ਔਰ ਇੱਕ ਵੱਡਾ ਮਸਲਾ ਸੀ ਇਹ ਵੀ, ਇਹ ਸ਼ਰਤ ਵੀ ਜਿਹੜੀ ਹਕੂਮਤ ਪਾਕਿਸਤਾਨ ਨੇ ਬਿਲਕੁਲ ਖਤਮ ਕਰ ਦਿੱਤੀ ਆ। ਔਰ ਹੁਣ ਜਿਹੜੇ ਵੇਲੇ ਵੀ ਜਿਹੜਾ ਸਿੱਖ ਯਾਤਰੀ, ਜਿਹੜਾ ਵੀ ਸਿੱਖ ਘੁੰਮਦਾ ਫਿਰਦਾ ਵੀ ਉੱਥੇ ਆਏਗਾ, ਉਹ ਆ ਕੇ ਆਪਣਾ ਸ਼ਨਾਖਤੀ ਕਾਰਡ ਦਿਖਾਏਗਾ ਤੇ ਉਹ ਇੰਟਰ ਹੋ ਸਕੇਗਾ। ਯਾਨੀ ਉਹਦੇ ਲਈ ਕੋਈ ਐਸੀ ਸ਼ਰਤ ਨਹੀਂ ਕਿ ਪਹਿਲੇ ਪ੍ਰੋਗਰਾਮ ਬਣਾਉਣਾ ਪਏਗਾ, ਮਹੀਨਾ ਪਹਿਲੇ ਸੋਚਣਾ ਪਏਗਾ, ਦੱਸਣਾ ਪਏਗਾ, ਨਾ ਦੇਣੇ ਪੈਣਗੇ। ਹੁਣ ਜਿਹੜਾ ਉੱਥੇ ਗੇਟ ਤੇ ਆਇਆ ਕਰੇਗਾ ਉਹ ਉਸੇ ਟਾਈਮ ਸ਼ਨਾਖਤੀ ਕਾਰਡ ਦਿਖਾਏਗਾ ਤੇ ਪਾਕਿਸਤਾਨ ਦੇ ਵਿੱਚ ਆ ਸਕੇਗਾ ਤੇ ਆ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕੇਗਾ। ਇਹ ਦੋ ਵੱਡੀਆਂ ਖਬਰਾਂ ਤੇ ਇਹਦੇ ਨਾਲ ਅੱਜ ਇੱਕ ਤੀਜੀ ਖਬਰ ਵੀ ਤੁਹਾਨੂੰ ਮੈਂ ਦੇ ਦੇਵਾਂ, ਜਿਹੜੀ ਹਕੂਮਤ ਪਾਕਿਸਤਾਨ ਨੇ ਇੱਕ ਤੀਜਾ ਫੈਸਲਾ ਕੀਤਾ, ਔਰ ਇਹ ਵੀ ਵੱਡਾ ਇੱਕ ਤਾਰੀਖੀ ਫੈਸਲਾ ਕਿ 9 ਨਵੰਬਰ ਨੂੰ ਜਿਸ ਦਿਨ ਇਹਦਾ ਇਫਤਤਾਹ ਵਾ ਕਰਤਾਰਪੁਰ ਕੋਰੀਡੋਰ ਦਾ, ਵਜ਼ੀਰ ਆਜ਼ਮ ਪਾਕਿਸਤਾਨ ਇਫਤਤਾਹ ਕਰਨ ਜਾ ਰਿਹਾ ਆ, ਉਸ ਦਿਨ ਜਿੰਨੇ ਵੀ ਸਿੱਖ ਯਾਤਰੀ ਆਉਣਗੇ ਉਹਨਾਂ ਲਈ ਕਿਸੇ ਕਿਸਮ ਦੀ ਫੀਸ ਵੀ ਉਹਨਾਂ ਕੋਲੋਂ ਨਹੀਂ ਲਈ ਜਾਏਗੀ। ਉਹ ਬਗੈਰ ਫੀਸ ਦਿੱਤੇ ਪਾਕਿਸਤਾਨ 'ਚ ਆ ਸਕਣਗੇ। ਜਿਹੜੀ $20 ਰੱਖੀ ਗਈ ਆ ਉਹ ਵੀ ਉਹਨਾਂ ਨੂੰ ਨਹੀਂ ਦੇਣੀ ਪਏਗੀ, ਤੇ ਜਿੰਨੇ ਮਰਜ਼ੀ ਸਿੱਖ ਯਾਤਰੀ ਆਉਣ ਉਹਨਾਂ ਨੂੰ ਵੈਲਕਮ ਕੀਤਾ ਜਾਏਗਾ ਪਾਕਿਸਤਾਨ ਵੱਲੋਂ ਜੀ ਆਇਆਂ ਨੂੰ ਕਿਹਾ ਜਾਏਗਾ। ਇਹ ਅੱਜ ਦਾ ਦਿਨ ਬਹੁਤ ਵੱਡੀ ਖਬਰਾਂ ਲੈ ਕੇ ਆਇਆ ਸਿੱਖਾਂ ਲਈ, ਔਰ ਇਹ ਉਹਨਾਂ ਲਈ ਖੁਸ਼ੀ ਦਾ ਦਿਨ ਵੀ ਆ। ਤੇ ਬਾਬਾ ਜੀ ਦਾ ਜਿਹੜਾ 550ਵਾਂ ਜਨਮ ਦਿਨ ਆ ਉਹ ਵਾਕਈ ਉਹਨਾਂ ਲਈ ਯਾਦਗਾਰ ਬਣ ਗਿਆ ਕਿ ਪਹਿਲੇ ਪਾਕਿਸਤਾਨ ਹਕੂਮਤ ਨੇ ਕੋਰੀਡੋਰ ਖੋਲ੍ਹਿਆ। ਜਿਹੜੇ ਉਹ ਦਰਬਾਰ ਸਾਹਿਬ ਦੇ ਦਰਸ਼ਨ ਦੂਰਬੀਨ ਰਾਹੀਂ ਕਰਦੇ ਸੀ, ਉਹ ਉਹਨਾਂ ਨੂੰ ਆਉਣ ਦਾ ਬੰਦੋਬਸਤ ਕਰ ਦਿੱਤਾ ਉੱਥੇ, ਔਰ ਥੋੜ੍ਹੇ ਜਿਹੇ ਚਿਰ ਦੇ ਵਿੱਚ, ਕੋਈ ਬਹੁਤਾ ਟਾਈਮ ਵੀ ਨਹੀਂ ਲੰਘਿਆ, 1 ਸਾਲ ਦੇ ਵਿੱਚ ਹਕੂਮਤ ਪਾਕਿਸਤਾਨ ਨੇ ਕੋਰੀਡੋਰ ਤਿਆਰ ਕਰਕੇ ਭਰੇ ਮਾਰਿਆ ਕਿ ਉੱਥੋਂ ਆ ਸਕਣਗੇ। ਔਰ ਉਹਦੇ ਨਾਲ ਦੂਜਾ ਜਿਹੜਾ ਫਿਰ ਫੈਸਲਾ ਕੀਤਾ ਗਿਆ, ਇੱਕ ਯਾਦਗਾਰੀ ਸਿੱਕਾ ਜਾਰੀ ਕੀਤਾ ਗਿਆ ਬਾਬਾ ਗੁਰੂ ਨਾਨਕ ਜੀ ਦੇ ਜਨਮ ਦਿਨ ਦੇ ਹਵਾਲੇ ਨਾਲ, 50 ਰੁਪਏ ਦਾ ਹਕੂਮਤ ਪਾਕਿਸਤਾਨ ਵੱਲੋਂ ਉਹ ਜਾਰੀ ਕੀਤਾ ਗਿਆ। ਦਰਬਾਰ ਸਾਹਿਬ ਤੇ ਵੀ ਬਹੁਤ ਕੰਮ ਹੋਏ ਤੇ ਨਾਲ ਹੀ ਨਾਲ ਨਨਕਾਣਾ ਸਾਹਿਬ ਜਨਮ ਅਸਥਾਨ ਦੇ ਉੱਤੇ ਵੀ ਬਹੁਤ ਸਾਰੇ ਕੰਮ ਹੋਏ, ਸਰੋਵਰ ਬਣਿਆ, ਨਵੇਂ ਲੰਗਰਖਾਨੇ ਬਣੇ, ਔਰ ਬੇਇੰਤਹਾ ਕੰਮ ਉੱਥੇ ਕੀਤਾ ਗਿਆ। ਤੇ ਨਾਲ ਅੱਜ ਜਿਹੜੀਆਂ 3 ਖਬਰਾਂ ਦੇ ਦਿੱਤੀਆਂ ਗਈਆਂ, ਇਹ ਬਹੁਤ ਵੱਡੀਆਂ ਖਬਰਾਂ ਵਾ। ਸਾਡੇ ਵੱਲੋਂ ਵੀ ਮੁਬਾਰਕ ਹੋਵੇ ਸਾਰੇ ਸਿੱਖ ਭੈਣ ਭਰਾਵਾਂ ਨੂੰ, ਤੇ ਸਾਨੂੰ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਵੀ ਕਵਾਂਗੇ ਪਾਕਿਸਤਾਨ ਦੇ ਵਿੱਚ। ਤੇ ਅੱਜ ਦਾ ਦਿਨ ਯਕੀਨਨ ਯਾਦਗਾਰ ਆ। ਤੇ ਵਜ਼ੀਰ ਆਜ਼ਮ ਪਾਕਿਸਤਾਨ ਇਮਰਾਨ ਖਾਨ ਨੇ, ਜਿਨ੍ਹਾਂ ਦੇ ਉੱਤੇ ਬਹੁਤ ਸਾਰੇ ਹਵਾਲਿਆਂ ਨਾਲ ਗੱਲਾਂ ਵੀ ਕੀਤੀਆਂ ਜਾਂਦੀਆਂ ਸੀ, ਤਨਕੀਦ ਵੀ ਹੁੰਦੀ ਰਹਿੰਦੀ ਆ, ਪਰ ਅੱਜ ਦਾ ਦਿਨ ਜਿਹੜਾ ਉਹਨਾਂ ਨੇ ਮੇਲਾ ਲੁੱਟ ਲਿਆ ਔਰ ਐਡੀਆਂ ਵੱਡੀਆਂ ਖੁਸ਼ਖਬਰੀਆਂ ਦੇ ਦਿੱਤੀਆਂ ਸਿੱਖਾਂ ਨੂੰ ਕਿ ਸ਼ਾਇਦ ਕੋਈ ਹੋਰ ਹੁਕਮਰਾਨ ਹੁੰਦਾ, ਭਾਵੇਂ ਕੋਈ ਸਿੱਖ ਹੁਕਮਰਾਨ ਆਪ ਵੀ ਹੁੰਦਾ, ਤੇ ਇੰਨੀਆਂ ਵੱਡੀਆਂ ਖੁਸ਼ਖਬਰੀਆਂ ਨਹੀਂ ਸੀ ਦੇ ਸਕਦਾ। ਕਿ ਉਹਨਾਂ ਨੇ ਖੁੱਲੀਆਂ ਇਜਾਜ਼ਤਾਂ ਦੇ ਦਿੱਤੀਆਂ ਕਿ ਖੁੱਲੇ ਦਰਸ਼ਨ ਦੀਦਾਰ ਕਰ ਦਿੱਤੇ ਵੀ ਜਿੱਦਾਂ ਮਰਜ਼ੀ ਆਓ, ਜਿਹੜੇ ਵੇਲੇ ਮਰਜ਼ੀ ਆਓ, ਉੱਥੇ ਬਾਰਡਰ ਤੇ ਆਪਣਾ ਸ਼ਨਾਖਤੀ ਕਾਰਡ ਦਿਓ ਤੇ ਆ ਜਾਓ।
ਕੋਈ ਮਸਲਾ ਨਹੀਂ, ਕੋਈ ਪਾਸਪੋਰਟ ਦੀ ਸ਼ਰਤ ਨਹੀਂ, ਕੋਈ 10 ਦਿਨ ਪਹਿਲੇ ਦੀ ਸ਼ਰਤ ਨਹੀਂ। ਤੇ ਨਾਲ 9 ਨਵੰਬਰ ਨੂੰ ਜਿੱਦਣ ਇਹਦਾ ਇਫਤਤਾਹ ਵਾ ਕਰਤਾਰਪੁਰ ਕੋਰੀਡੋਰ ਦਾ, ਉਸ ਦਿਨ ਤੇ ਇੱਕ ਵੱਡੀ ਇਹ ਵੀ ਦੇਤੀ ਕਿ ਜਿੱਦਾਂ ਮਰਜ਼ੀ ਆਉਣ, ਕੋਈ ਫੀਸ ਵੀ ਨਹੀਂ, ਕੋਈ ਗੱਲ ਨਹੀਂ, ਸਾਰਾ ਖਰਚਾ ਹਕੂਮਤ ਪਾਕਿਸਤਾਨ ਆਪ ਕਰੇਗੀ। ਵੈਲ ਡਨ ਇਮਰਾਨ ਖਾਨ, ਸ਼ਾਬਾਸ਼ ਇਮਰਾਨ ਖਾਨ। ਸਾਡੇ ਵੱਲੋਂ ਸਿੱਖਾਂ ਨੂੰ ਵੀ ਮੁਬਾਰਕਬਾਦ ਤੇ ਵਜ਼ੀਰ ਆਜ਼ਮ ਪਾਕਿਸਤਾਨ ਇਮਰਾਨ ਖਾਨ ਨੂੰ ਵੀ ਅਸੀਂ ਖਰਾਜ ਅਕੀਦਤ ਪੇਸ਼ ਕਰਦੇ ਹਾਂ ਤੇ ਉਹਨਾਂ ਨੂੰ ਅਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਉਹਨਾਂ ਨੇ ਵੱਡਾ ਡਿਸੀਜਨ ਲਿਆ ਔਰ ਐਡਾ ਬੋਲਡ ਡਿਸੀਜਨ ਸ਼ਾਇਦ ਕੋਈ ਹੋਰ ਹੁਕਮਰਾਨ ਨਾ ਲੈ ਸਕਦਾ। ਸ਼ਾਇਦ ਤਾਰੀਖ ਦੇ ਵਿੱਚ ਅੱਜ ਤੋਂ 50 ਸਾਲ ਬਾਅਦ ਤੱਕ ਵੀ ਐਡਾ ਵੱਡਾ ਡਿਸੀਜਨ ਸ਼ਾਇਦ ਹੀ ਕੋਈ ਹੁਕਮਰਾਨ ਲੈ ਸਕੇ। ਜੇ ਸਾਡੇ ਹੁਕਮਰਾਨ ਐਵੇਂ ਦੇ ਡਿਸੀਜਨ ਲੈਂਦੇ ਰਹਿਣਗੇ ਤੇ ਅਮਨ ਨੂੰ ਇੱਕ ਬਹੁਤ ਵੱਡਾ ਮੌਕਾ ਮਿਲੇਗਾ, ਅਮਨ ਵਧਣ ਦਾ, ਇੱਥੇ ਖਿੱਤੇ ਦੇ ਵਿੱਚ ਖੁਸ਼ਹਾਲੀ ਆਉਣ ਦਾ, ਪਿਆਰ ਮੁਹੱਬਤ ਵਧਾਉਣ ਦਾ ਇਹ ਬਹੁਤ ਵੱਡਾ ਕਦਮ ਆ। ਵੈਲ ਡਨ ਇਮਰਾਨ ਖਾਨ। ਇੱਕ ਵਾਰੀ ਫਿਰ ਇਮਰਾਨ ਖਾਨ ਦਾ ਵੀ ਸ਼ੁਕਰੀਆ ਤੇ ਨਾਲ ਹੀ ਨਾਲ ਸਿੱਖ ਭੈਣ ਭਰਾਵਾਂ ਨੂੰ ਵੀ ਮੁਬਾਰਕਬਾਦ।